ਅਗਲੀ ਖਬਰ ਦੇ ਵੱਲ ਵਧੀਏ। ਫੈਡਰੇਸ਼ਨ ਦਾ ਜਿਹੜਾ ਪ੍ਰਧਾਨ ਹੈ, ਕੁਸ਼ਤੀ ਸੰਘ ਦਾ ਪ੍ਰਧਾਨ ਤੇ ਭਲਵਾਨ ਉਹਦੇ ਖਿਲਾਫ ਧਰਨੇ ਤੇ ਬੈਠੇ ਨੇ। ਔਰ ਇਹ ਬਹੁਤੇ ਉਹ ਨੇ ਜਿਹੜੇ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਗੋਲਡ ਮੈਡਲਿਸਟ ਨੇ, ਮਤਲਬ ਬਿਲਕੁਲ ਵੱਖ-ਵੱਖ ਮੁਕਾਬਲਿਆਂ ਦੇ ਵਿੱਚ ਇਹਨਾਂ ਨੇ ਚੰਗੀਆਂ ਮੱਲਾਂ ਮਾਰੀਆਂ ਨੇ। ਹੁਣ ਕੁਸ਼ਤੀ ਸੰਘ ਪ੍ਰਧਾਨ ਜਿਹਦੀ ਆਪਾਂ ਕੱਲ ਗੱਲ ਵੀ ਕੀਤੀ ਸੀ ਜਾਂਦੇ ਉਹ ਤਾਂ ਸ਼ਰਮਾ ਜੀ ਖੁਦ ਮੰਨ ਚੁੱਕਿਆ ਵੀ ਮੈਂ ਕਤਲ ਕੀਤਾ। ਪ੍ਰਵੀਨ ਜੀ, ਕੱਲ ਜਦੋਂ ਆਪਾਂ ਇਸ ਪਹਿਲਵਾਨਾਂ ਦੇ ਧਰਨੇ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ ਤਾਂ ਤੁਸੀਂ ਕੁਝ ਤੱਥ ਸਾਂਝੇ ਕਰ ਰਹੇ ਸੀ ਕਿ ਹਾਂ ਕਿ ਇਹਨੇ ਇੱਕ ਵਾਰ ਪਹਿਲਵਾਨ ਦੇ ਥੱਪੜ ਮਾਰਤਾ ਜੀ ਜੀ, ਹੈ ਨਾ, ਇਹ ਧੱਕੇਸ਼ਾਹੀ ਕਰਦਾ, ਇਹਦਾ ਬਸ ਸਲੂਕੀ, ਇਹਨੂੰ ਬੋਲਣ ਦਾ ਉਹ ਨਹੀਂ ਹੈ। ਤਾਂ ਉਹ ਤੋਂ ਬਾਅਦ ਮੈਂ ਜਾਣਨਾ ਚਾਹਿਆ ਕਿ ਮਤਲਬ ਕਿ ਇੱਕ ਅਜਿਹੇ ਕੁਸ਼ਤੀ ਸੰਘ ਦਾ ਮੁਖੀ ਹੋਵੇ ਬੰਦਾ, ਔਰ ਉਹ ਜਿਹਨੇ ਦੁਨੀਆ ਭਰ 'ਚ ਝੰਡਾ ਕੱਢਿਆ ਹੋਵੇ ਕੁਸ਼ਤੀ ਨੇ ਸਾਡਾ, ਹੈ ਨਾ, ਪਹਿਲਵਾਨੀ ਨੇ ਸਾਡਾ ਵੱਡਾ ਨਾਮ ਨਾ ਖੱਟਿਆ ਹੋਵੇ, ਕਿ ਉਹਦੇ ਮੁਖੀ ਜੇਕਰ ਅਜਿਹਾ ਹੈ ਤਾਂ ਉਹਦਾ ਪਹਿਲਵਾਨਾਂ ਤੇ ਅਸਰ ਕੀ ਹੁੰਦਾ ਹੋਊਗਾ। ਮੈਂ ਉਹਦੇ ਬਾਰੇ ਜਾਣਨ ਦੀ ਕੋਸ਼ਿਸ਼ ਕੀਤੀ। ਸੋ ਵੱਖ-ਵੱਖ ਅਦਾਰਿਆਂ ਦੇ ਹਵਾਲੇ ਨਾਲ, ਵੱਖ-ਵੱਖ ਮੀਡੀਆ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਜਦੋਂ ਮੈਂ ਪੜਚੋਲ ਕੀਤੀ ਜਾਂ ਮੈਂ ਪੜ੍ਹਿਆ, ਤਦ ਮਤਲਬ ਕਿ ਮੈਂ ਹੈਰਾਨ ਹੋ ਗਿਆ ਪ੍ਰਵੀਨ ਜੀ, ਕਿ ਇਹ ਬੰਦਾ ਉਹ ਹੈ ਜਿਹੜਾ ਕੁਸ਼ਤੀ ਮਹਾਸੰਘ ਦੇ ਅੰਦਰ ਜਿਹੜਾ ਸੈਕਸੁਅਲ ਹਰਾਸਮੈਂਟ ਇੱਕ ਕਮੇਟੀ ਬਣੀ ਹੈ, ਠੀਕ ਹੈ, ਤੇ ਉਸ ਸੈਕਸੁਅਲ ਹਰਾਸਮੈਂਟ ਕਮੇਟੀ ਦਾ ਵੀ ਮੁਖੀ ਇਹੀ ਹੈ। ਪ੍ਰਵੀਨ ਜੀ, ਮਤਲਬ ਮੈਂ ਉਹ ਦੇਖ ਲਿਆ ਸੀਗਾ ਕਿ ਜਦੋਂ ਉਹਦੇ ਹਵਾਲੇ ਨਾਲ ਮੈਂ ਅੱਗੇ ਪੜ੍ਹਨਾ ਚਾਹਿਆ ਕਿ ਹਾਂ ਸੈਕਸੁਅਲ ਹਰਾਸਮੈਂਟ ਕਮੇਟੀ ਦੀ ਰੂਪਰੇਖਾ ਕੀ ਹੁੰਦੀ ਹੈ, ਤਾਂ ਉਹਦੇ ਵਿੱਚ ਸਾਹਮਣੇ ਆਈ ਗੱਲ ਜੀ ਕਿ ਉਹਦੇ ਵਿੱਚ ਮੁਖੀ ਮਹਿਲਾ ਹੀ ਹੋਣੀ ਚਾਹੀਦੀ। ਬਿਲਕੁਲ ਸਹੀ ਹੈ। ਸਰੀਰਕ ਸ਼ੋਸ਼ਣ ਵਾਲੇ ਮਾਮਲਿਆਂ 'ਚ ਕਹਿੰਦੇ ਕਿ ਉਹਦੀ ਮੁਖੀ ਮਹਿਲਾ ਹੀ ਹੋਣੀ ਚਾਹੀਦੀ ਹੈ, ਔਰ ਬਹੁ ਗਿਣਤੀ ਉਹ ਹੋਣੀ ਚਾਹੀਦੀਆਂ ਨੇ ਤਰ੍ਹਾਂ, ਮਤਲਬ 60-40 ਦੀ ਰੇਸ਼ੋ ਹੋਣੀ ਚਾਹੀਦੀ ਹੈ ਕਿ 60 ਤੋਂ ਵੱਧ, ਮਤਲਬ 60% ਉਹਦੇ ਵਿੱਚ ਮਹਿਲਾਵਾਂ ਹੋਣ, 40% ਮਰਦ ਹੋ ਸਕਦੇ। ਪਰ ਇੱਥੇ 5 ਮੈਂਬਰੀ ਕਮੇਟੀ ਬਣੀ ਹੋਈ ਹੈ, ਔਰ ਉਹ 'ਚੋਂ 4 ਮਰਦ ਨੇ, ਤੇ 4ਾਂ 'ਚੋਂ ਪ੍ਰਧਾਨ ਇਹੀ ਹੈ ਜੀ, ਆਪੇ ਬ੍ਰਿਜ ਭੂਸ਼ਣ। ਠੀਕ ਹੈ। ਸੋ ਫਿਰ ਕਿੱਥੇ ਇਨਸਾਫ ਮਿਲਣਾ ਸੀ ਉਹਨਾਂ ਨੂੰ? ਹੋਰ ਛੱਡੋ, 2011 ਤੋਂ ਇਹ ਪ੍ਰਧਾਨ ਚੱਲਿਆ ਆ ਰਿਹਾ ਜਨਾਬ, ਠੀਕ ਹੈ ਜੀ, 2023 ਚੜ ਗਿਆ। ਪਿਛਲੇ 11-12 ਸਾਲਾਂ ਤੋਂ ਇਹੀ ਬੰਦਾ ਪ੍ਰਧਾਨ ਹੈ। 2019 ਦੇ ਵਿੱਚ ਕਹਿੰਦੇ ਜੀ ਬਿਨਾਂ ਵਿਰੋਧ ਤੋਂ ਚੁਣਿਆ ਗਿਆ ਜੀ ਪ੍ਰਧਾਨ, ਇੰਨਾ ਦਬਦਬਾ ਇਹਦਾ, ਠੀਕ ਹੈ, ਕਿ ਵਿਰੋਧ 'ਚ ਕੋਈ ਨਹੀਂ ਆਇਆ। ਤੇ ਇਹ 6 ਵਾਰ ਮੈਂਬਰ ਪਾਰਲੀਮੈਂਟ ਰਹਿ ਚੁੱਕਿਆ ਲਗਾਤਾਰ, ਔਰ ਬੀਜੇਪੀ ਨਾਲ ਤਕੜਾ ਨਾਤਾ, ਬੇਸ਼ੱਕ ਸਮਾਜਵਾਦੀ ਨਾਲ ਵੀ ਰਿਹਾ, ਪਰ ਬਸਪਾ ਨੂੰ ਵੀ ਹਰਾਇਆ ਨੇ, ਸਮਾਜਵਾਦੀ ਨੂੰ ਵੀ ਹਰਾਇਆ, ਤੇ ਹਾਲੇ ਨਾਲ ਲਗਾਤਾਰ ਮਤਲਬ ਕਿ ਇਹਦੇ ਬਾਰੇ ਇਹ ਚਰਚਾ ਹੈ ਕਿ ਹਾਂਜੀ ਇਹ ਬੰਦਾ ਰਾਜਨੀਤਿਕ ਧਿਰ ਨਾਲ ਸੰਬੰਧ ਰੱਖਦਾ, ਤੇ ਇਹਦਾ ਕੁਸ਼ਤੀ ਨਾਲ ਸੰਬੰਧ ਨਹੀਂ, ਰਾਜਨੀਤੀ ਨਾਲ ਸੰਬੰਧ ਹੈ। ਹਮੇਸ਼ਾ ਆਪ ਪਹਿਲਵਾਨ ਰਿਹਾ। ਪਰ ਜਿਹੜਾ ਹਵਾਲਾ ਤੁਸੀਂ ਕੱਲ ਦੇ ਰਹੇ ਸੀ, ਜਦੋਂ ਮੈਂ ਉਹ ਜਾਂਚਣ ਦੀ ਕੋਸ਼ਿਸ਼ ਕੀਤੀ ਕਿ ਹਾਂ ਬਿਲਕੁਲ 2021 ਦੇ ਵਿੱਚ ਇੱਕ ਪ੍ਰੋਗਰਾਮ ਸੀ, ਉਸ ਸਮੇਂ ਉਹ ਇਸ ਨੂੰ ਮੁੱਖ ਮਹਿਮਾਨ ਬੁਲਾਇਆ ਗਿਆ ਤੇ ਉੱਥੇ ਕੁਝ ਪਹਿਲਵਾਨਾਂ ਦੇ ਨਾਲ ਗੱਲ ਕਰਨੀ ਚਾਹੀ, ਤੇ ਇਹਨੇ ਸਟੇਜ ਤੇ 1 ਨਹੀਂ 2 ਨਹੀਂ 4 ਥੱਪੜ ਜੜਤੇ ਪਹਿਲਵਾਨ। ਜੀ ਜੀ, ਇਦਾਂ ਹੀ। ਤੇ ਫਿਰ ਇਸੇ ਤਰ੍ਹਾਂ 2022 ਦੇ ਵਿੱਚ ਜਦੋਂ ਯੂਪੀ ਦੀਆਂ ਵਿਧਾਨ ਸਭਾ ਚੋਣਾਂ ਸੀ ਪ੍ਰਵੀਨ ਜੀ, ਹਾਂਜੀ, ਤਦ ਇਹਨੇ ਇੱਕ ਮੀਡੀਆ ਦੀ ਇੰਟਰਵਿਊ ਦੇ ਵਿੱਚ ਖੁਦ ਖੁਲਾਸਾ ਕੀਤਾ ਜਾਂ ਖੁਦ ਮੰਨਿਆ ਕਿ ਹਾਂ ਮੈਂ ਤਾਂ ਕਤਲ ਵੀ ਕੀਤਾ ਹੋਇਆ। ਜੀ। 2022 ਦੀਆਂ ਵਿਧਾਨ ਸਭਾ ਚੋਣਾਂ ਸੀ, ਉਸ ਚੋਣਾਂ ਦੇ ਦੌਰਾਨ ਇੱਕ ਇੰਟਰਵਿਊ ਦਿੰਦਾ ਹੈ। ਉਸ ਇੰਟਰਵਿਊ 'ਚ ਇਹ ਕਹਿੰਦਾ ਹੈ ਕਿ 1983 ਦੇ ਵਿੱਚ ਅਸੀਂ ਮਾਈਨਿੰਗ ਦਾ ਧੰਦਾ ਕਰਦੇ ਸੀ 4 ਮਿੱਤਰ ਮਿਲ ਕੇ। ਠੀਕ ਹੈ। ਤੇ ਕਹਿੰਦੇ 4 ਮਿੱਤਰ ਜਦੋਂ ਅਸੀਂ ਮਾਈਨਿੰਗ ਦਾ ਧੰਦਾ ਕਰਦੇ ਸੀ ਤਾਂ ਕਿਸੇ ਥਾਂ ਦੇ ਉੱਤੇ ਦੂਜੀ ਧਿਰ ਨਾਲ ਕੋਈ ਝਗੜਾ ਹੋ ਗਿਆ ਸਾਡਾ ਜੀ, ਤੇ ਜਦੋਂ ਝਗੜਾ ਹੋਇਆ ਤਾਂ ਉਹਨਾਂ 'ਚੋਂ ਇੱਕ ਨੇ ਗੋਲੀ ਚਲਾਤੀ, ਸਾਡਾ ਇੱਕ ਮਿੱਤਰ ਮਾਰਿਆ ਗਿਆ। ਤੇ ਕਹਿੰਦੇ ਫਿਰ ਉਹਨਾਂ ਦੇ ਭੱਜਦਿਆਂ ਦੀ ਇੱਕ ਪਿੱਠ 'ਚ ਮੈਂ ਗੋਲੀ ਮਾਰਤੀ, ਇੱਕ 'ਚ ਫਿਰ ਮੈਂ ਬੰਦਾ ਮਾਰਤਾ ਕਹਿੰਦਾ ਜੀ। ਤੇ ਪਰ ਮੈਂ ਕਹਿੰਦਾ ਹੁਣ ਬਰੀ ਵੀ ਹੋ ਗਿਆ ਉਸ ਮਾਮਲੇ 'ਚ। ਤੇ ਦੂਸਰੇ ਪਾਸੇ ਇਹਦਾ ਰਿਕਾਰਡ ਤਾਂ ਟਾਡਾ 'ਚ ਵੀ ਬੋਲਦਾ, ਇਹਦਾ ਰਿਕਾਰਡ ਤਾਂ ਦਾਊਦ ਵਾਲੇ ਖੇਤਰ 'ਚ ਵੀ ਬੋਲਦਾ। ਅੱਛਾ, ਜਦੋਂ ਪਹਿਲੀ ਵਾਰ ਮੁੰਬਈ ਦੇ ਵਿੱਚ AK-47 ਵਰਤੀ ਗਈ, ਹਾਂਜੀ, ਤੇ ਉਸ AK-47 ਨੂੰ ਵਰਤਣ ਵਾਲੀਆਂ ਧਿਰਾਂ ਨੂੰ ਯੂਪੀ 'ਚ ਲਿਆ ਕੇ ਲੁਕਾਉਣ ਦੇ ਪ੍ਰਦੋਸ਼ ਨੇ। ਦਾਊਦ ਇਬਰਾਹੀਮ ਤੇ ਹੋਰ ਧੜਿਆਂ ਦੇ ਵਿੱਚ ਆਪਸ ਵਿੱਚ ਇੱਕ ਦੀ ਭੈਣ ਮਾਰਤੀ, ਇੱਕ ਨੇ ਇੱਕ ਦਾ ਜਵਾਈ ਮਾਰਤਾ, ਤੇ ਉਹ ਕਤਲ ਕਰਨ ਵਾਲੇ ਬੰਦਿਆਂ ਨੂੰ ਲੁਕਾਉਣ ਦੇ ਪ੍ਰਦੋਸ਼ ਨੇ। ਤੇ ਟਾਡਾ ਦੇ ਤਹਿਤ ਪਰਚਾ ਦਰਜ ਹੁੰਦਾ, ਤਿਹਾੜ ਜੇਲ੍ਹ ਇਹਨੂੰ ਭੇਜ ਦਿੱਤਾ ਜਾਂਦਾ। ਤੇ ਇਹ ਕਹਿੰਦਾ ਜੀ ਨਹੀਂ, ਮੈਨੂੰ ਤਾਂ ਕਲੀਨ ਚਿੱਟ ਮਿਲੀਆਂ। ਵਾਹ। ਸੋ ਇਸ ਲਈ ਇਹ ਆਪ ਇਹ ਗੱਲਾਂ ਜਦੋਂ ਸਾਹਮਣੇ ਆ ਚੁੱਕੀਆਂ ਨੇ ਇਹਦੇ ਹਵਾਲੇ ਨਾਲ, ਜੀ ਜੀ, ਤੇ ਫਿਰ ਅਜਿਹੇ ਬੰਦੇ ਨੂੰ ਕੀ ਮੁਖੀ ਬਣਾਈ ਰੱਖਣਾ ਚਾਹੀਦਾ ਸੀ। ਔਰ ਹੋਰ ਛੱਡੋ, ਇਹ ਵੀ ਤੱਥ ਸਾਹਮਣੇ ਆ ਰਹੇ ਨੇ ਕਿ ਫੋਗਟ ਪਰਿਵਾਰ ਵੱਲੋਂ, ਫੋਗਟ ਧੀਆਂ ਵੱਲੋਂ
ਨਰਿੰਦਰ ਮੋਦੀ ਦੇ ਧਿਆਨ 'ਚ ਵੀ ਲਿਆਂਦਾ ਗਿਆ ਕਿਸੇ ਸਮੇਂ, ਕੁਝ ਸਾਲ ਪਹਿਲਾਂ, ਠੀਕ ਹੈ, ਕਿ ਜੀ ਆਹ ਸ਼ੋਸ਼ਣ ਚੱਲਦਾ ਹੈ ਪਹਿਲਵਾਨੀ ਦੇ ਅੰਦਰ, ਇਹ ਆਹ ਕੁਛ ਹੁੰਦਾ। ਤੇ ਉਹ ਚੁੱਪ ਕਿਉਂ ਰਹੇ? ਪ੍ਰਧਾਨ ਮੰਤਰੀ ਇੰਨੀ ਦੇਰ ਦਾ ਚੁੱਪ ਕਿਉਂ ਰਿਹਾ? ਜਿਹੜਾ ਨਾਰੀ ਸ਼ਕਤੀ ਦੀ ਗੱਲ ਕਰਦਾ ਹੈ ਨਾ, ਜਿਹੜਾ ਉੱਨਤੀ ਦੀ ਗੱਲ ਕਰਦਾ ਹੈ, ਜਿਹੜਾ ਆਪਣੇ ਮਾਂ ਦੇ ਪੈਰੀ ਹੱਥ ਲਾਉਂਦਾ ਜਾ ਕੇ, ਦੇਵੀ ਮਾਂ ਪੂਜਦੇ ਹਾਂ ਅਸੀਂ ਕੰਨਿਆਵਾਂ ਨੂੰ, ਤੇ ਉਹ ਪ੍ਰਧਾਨ ਮੰਤਰੀ ਹੁੰਦੇ ਜੇ ਉਹਦੇ ਧਿਆਨ 'ਚ ਹੈ ਤਾਂ ਉਹਦਾ ਚੁੱਪ ਰਹਿਣਾ ਹੋਰ ਵੀ ਖਤਰਨਾਕ ਹੈ। ਕੀ ਦਬਾਅ ਹੈ ਉਹਨਾਂ ਤੇ ਰਾਜਨੀਤੀ ਦਾ? ਕੀ ਇਸ ਪ੍ਰਧਾਨ ਤੋਂ ਇੰਨਾ ਡਰਦੇ ਨੇ? ਤੇ ਹੁਣ ਬੇਸ਼ੱਕ ਕਮੇਟੀ ਬਣ ਗਈ ਹੈ ਪ੍ਰਵੀਨ ਜੀ, ਕਮੇਟੀ ਦੇ ਬਣਨ ਦੇ ਕਾਰਨ ਬੇਸ਼ੱਕ ਧਰਨਾ ਚੱਕ ਲਿਆ ਗਿਆ, ਹਾਂਜੀ, ਹੈ ਨਾ, ਪਰ ਇਹ ਜਿਹੜੀ ਫੈਡਰੇਸ਼ਨ ਬਨਾਮ ਪਹਿਲਵਾਨ ਦੀ ਜੰਗ ਹੈ, ਇਹ ਸਰਕਾਰ ਦੇ ਕੋਲ ਕਹਿੰਦੇ ਅਧਿਕਾਰ ਨਹੀਂ ਹੈਗਾ ਪ੍ਰਧਾਨ ਨੂੰ ਹਟਾਉਣ ਦਾ ਜੀ, ਤੇ ਸਰਕਾਰ ਡੰਗ ਲਵਾਉਣਾ ਚਾਹੁੰਦੀ ਹੈ, ਕਿਉਂਕਿ ਮਾਰਚ 'ਚ ਇਹਦਾ ਸਮਾਂ ਪੂਰਾ ਹੋ ਜਾਣਾ ਇਸ ਪ੍ਰਧਾਨ ਦਾ, ਤੇ ਮਾਰਚ ਤੋਂ ਬਾਅਦ ਇਹ ਦੁਬਾਰਾ ਬਣਨ ਦਾ ਜਿਹੜਾ ਨਿਯਮ ਹੈ ਉਸ ਤਹਿਤ ਹੁਣ ਇਹ ਦੁਬਾਰਾ ਨਹੀਂ ਬਣ ਸਕਦਾ। ਜਿੰਨਾ ਸਮਾਂ ਬਣ ਸਕਦਾ ਸੀ ਬਣ ਲਿਆ ਹੈ, ਠੀਕ ਹੈ। ਸੋ ਇਸ ਲਈ ਸਰਕਾਰ ਐਂ ਟਰਕਾਉਣਾ ਚਾਹੁੰਦੀ ਹੈ ਪਹਿਲਾਂ ਨੂੰ ਕਿ ਯਾਰ ਔਖੇ ਭਾਰੇ ਹੋ ਕੇ ਮਹੀਨਾ ਹੋਰ ਕੱਢ ਲਓ, ਹਟੇ ਜਾਣਾ ਇਹਨੇ ਤਾਂ। ਪਰ ਉਹ ਕਹਿੰਦੇ ਕਿ ਫਿਰ ਨੈਤਿਕਤਾ ਦੀ ਲੜਾਈ ਕਿੱਥੇ ਗਈ? ਜੀ ਬਿਲਕੁਲ ਸਹੀ ਹੈ। ਤੇ ਜੇ ਉਹਦਾ ਹੀ ਸਮਾਂ ਲਗਾਉਣਾ, ਤੁਸੀਂ ਹਟਾਉਣ ਦਾ ਦਮ ਕਿਉਂ ਨਹੀਂ ਰੱਖਦੇ? ਗਲਤ ਨੂੰ ਗਲਤ ਕਹਿਣ ਦਾ ਦਮ ਕਿਉਂ ਨਹੀਂ ਰੱਖਦੇ? ਸੋ ਹੁਣ ਇਹ ਦਬਾਅ ਇਹ ਬਣ ਰਿਹਾ ਕਿ ਉਹ ਫੈਡਰੇਸ਼ਨ ਹੀ ਭੰਗ ਕਰ ਦਿਓ ਜੀ, ਤੇ ਉਹਦੇ ਨਾਲ ਇਹ ਭੋਗ ਪੈ ਸਕਦਾ। ਸੋ ਹੁਣ ਦੇਖਣ ਵਾਲੀ ਗੱਲ ਹੋਏਗੀ ਕਮੇਟੀ ਸਮਾਂ ਲੰਘਾਉਣ ਵਾਲੇ ਪਾਸੇ ਨੂੰ ਜਾਂਦੀ ਹੈ ਜਾਂ ਸੱਚਮੁੱਚ ਮਤਲਬ ਕਿ ਕੰਮ ਹੁੰਦਾ। ਸੋ ਚੈਂਪੀਅਨਸ਼ਿਪ ਛੱਡ ਕੇ ਲਗਭਗ ਸਾਰੇ ਪੰਜਾਬ ਦੇ, ਹਰਿਆਣਾ ਦੇ, ਹੋਰ ਸੂਬਿਆਂ ਦੇ ਪਹਿਲਵਾਨ ਦਿੱਲੀ ਪਹੁੰਚ ਗਏ ਸੀ ਕੱਲ। ਜਿਹੜੀ ਗੌਡਾ ਦੇ ਵਿੱਚ ਚੈਂਪੀਅਨਸ਼ਿਪ ਚੱਲ ਰਹੀ ਸੀ ਉਸਨੂੰ ਸਾਰਿਆਂ ਨੇ, ਲਗਭਗ ਪਹਿਲਵਾਨਾਂ ਨੇ ਜਾਂ ਹੋਰ ਖਿਡਾਰੀਆਂ ਨੇ ਛੱਡਤਾ, ਉਹ ਹੱਕ 'ਚ ਨਿੱਤਰ ਆਏ ਤੇ ਉਹਦੇ ਕਰਕੇ ਸਰਕਾਰ ਤੇ ਦਬਾਅ ਬਣਿਆ। ਦੇਰ ਰਾਤ ਤੱਕ ਨਾਗ ਠੱਕ ਨਾਲ ਬੈਠਕਾਂ ਹੋਈਆਂ ਤੇ ਉਸ ਤੋਂ ਬਾਅਦ ਹੁਣ ਇਹ ਜਾਂਚ ਕਮੇਟੀ ਬਣੀ ਹੈ। ਉਹ ਜਾਂਚ ਕਮੇਟੀ ਕਿਹਦੇ ਪੱਖ 'ਚ ਭੁਗਤਦੀ ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਜੰਤਰ ਮੰਤਰ ਤੋਂ ਧਰਨਾ ਹਟਾ ਲਿਆ ਗਿਆ ਤੇ ਪਰ ਪ੍ਰਧਾਨ ਦਾ ਅਕਸ ਜ਼ਰੂਰ ਬੇਨਕਾਬ ਹੋ ਗਿਆ ਪ੍ਰਵੀਨ ਜੀ ਇਹ ਸਾਰੀ ਲੜਾਈ ਦੇ ਵਿੱਚ। ਸ਼ਰਮਾ ਜੀ, ਜਿਹੜੇ ਲੋਕ ਯੂਪੀ ਦੀ ਸਿਆਸਤ ਤੋਂ ਵਾਹ ਵਾਸਤਾ ਨੇ ਨਾ, ਉਹਨਾਂ ਨੂੰ ਪਤਾ ਕਿ ਇਹ ਬੰਦੇ ਦਾ ਉੱਥੇ ਕਿਰਦਾਰ ਕਿਸ ਤਰ੍ਹਾਂ ਦਾ। ਪਰ ਤੁਸੀਂ ਇਹ ਦੇਖੋ ਕਿ 2011 'ਚ ਤਾਂ UPA 2 ਸੀ ਨਾ, 2014 'ਚ ਮੋਦੀ ਸਾਹਿਬ ਆਏ, 19 'ਚ ਫੇਰ ਆਏ, ਤੇ ਮੋਦੀ ਸਾਹਿਬ ਤੋਂ ਜਿਹੜਾ ਬੰਦਾ ਨਹੀਂ ਹਟਾਇਆ ਜਾ ਸਕਿਆ, ਉਹਦੀਆਂ ਜੜ੍ਹਾਂ ਦੇਖ ਲਓ ਕਿੰਨੀਆਂ ਕੁ ਡੂੰਘੀਆਂ ਹੋਣਗੀਆਂ। ਬਿਲਕੁਲ ਬਿਲਕੁਲ। ਸੋ